ਬਿਲਕੁਲ ਮਿੰਟੂ ਜੀ, ਅਗਲੀ ਖਬਰ ਵੱਲ ਵਧਦੇ ਹਾਂ ਜੀ। ਤੇ ਡਰੱਗ ਦੀ ਇੱਕ ਬਹੁਤ ਵੱਡੀ ਖੇਪ ਬਰਾਮਦ ਕੀਤੀ ਗਈ ਹੈ ਤੇ ਇਹਦੀਆਂ ਤਾਰਾਂ ਪੰਜਾਬ ਦੇ ਨਾਲ ਜੁੜ ਗਈਆਂ ਜੀ। ਵੇਖੋ, ਇਹ ਗੁਜਰਾਤ ਦੀ ਬੰਦਰਗਾਹ ਦੇ ਨੇੜਿਓਂ ਹੀ ਫੜੀ ਗਈ ਆ। ਜੀ। ਤਕਰੀਬਨ 1440 ਕਰੋੜ ਦੀ ਇਹ ਹੈਰੋਇਨ ਆ। ਜੀ। ਇਹਦੇ ਵਿੱਚ ਜਿਹੜੀ ਇਹ ਛਾਪੇਮਾਰੀ ਹੋਈ ਆ, ਪੰਜਾਬ 'ਚ ਇਹਨਾਂ ਨੇ ਬੰਦਾ ਚੁੱਕਿਆ ਵਾ। ਹੂੰ। ਅ, ਤਕਰੀਬਨ 205 ਕਿੱਲੋ ਜਿਹੜੀ ਆ ਇਹ ਖੇਪ ਸੀਗੀ ਇਹ ਹੈਰੋਇਨ ਦੀ। ਜੀ। ਇਹਨਾਂ ਨੇ ਬੰਦਾ ਚੁੱਕਿਆ ਵਾ ਡੀਆਰਆਈ ਵਾਲਿਆਂ ਨੇ, ਪਰ ਇਹ ਦੱਸ ਨਹੀਂ ਰਹੇ, ਉਸ ਬੰਦੇ ਦੀ ਪਛਾਣ ਜਨਤਕ ਨਹੀਂ ਕਰ ਰਹੇ। ਪਰ ਜਿੰਨਾ ਕੁ ਪਤਾ ਲੱਗਿਆ ਕਿ ਸ਼ਾਇਦ ਉਹ ਮਾਝੇ ਤੋਂ ਹੈ ਜਾਂ ਦੁਆਬੇ ਤੋਂ ਹੈ। ਤਾਂ ਇਸ ਬੰਦੇ ਦੀ ਪਛਾਣ ਹਾਲ ਦੀ ਘੜੀ ਆਫੀਸ਼ੀਅਲੀ ਇਹਨਾਂ ਨੇ ਜਨਤਕ ਨਹੀਂ ਕੀਤੀ, ਪਰ ਇਹ ਸਾਫ਼ ਹੋ ਗਿਆ ਵਾ ਕਿ ਅਹਿਮਦਾਬਾਦ ਤੋਂ ਆਈ ਟੀਮ ਨੇ ਬੰਦਾ ਚੁੱਕਿਆ ਵਾ। ਜੀ। ਡਾਇਰੈਕਟੋਰੇਟ ਆਫ ਰੈਵਨਿਊ ਇੰਟੈਲੀਜੈਂਸ ਜਿਹਨੂੰ ਕਹਿ ਦਿੰਦੇ ਆ, ਉਹ ਡੀਆਰਆਈ ਹੁੰਦੀ ਆ। ਤਾਂ ਉਹਨਾਂ ਨੇ ਇੱਥੋਂ ਆ ਕੇ ਬੰਦਾ ਚੱਕਿਆ। ਇਹ ਤਾਂ ਤਕਰੀਬਨ ਸਾਫ਼ ਹੋ ਗਿਆ, ਔਰ ਨਾਲ ਇਹ ਵੀ ਕਹਿ ਦਿੱਤਾ ਕਿ ਤਾਰਾਂ ਜਿਹੜੀਆਂ ਪੰਜਾਬ ਦੇ ਨਾਲ ਜੁੜੀਆਂ ਸਨ। ਦੇਖੋ, ਅੱਗੇ ਵੀ ਖੇਪਾਂ ਫੜੀਆਂ ਗਈਆਂ, ਦੋ ਵੱਡੀਆਂ ਖੇਪਾਂ ਫੜੀਆਂ ਗਈਆਂ ਸਨ ਗੁਜਰਾਤ ਦੇ ਵਿੱਚੋਂ, ਤਾਂ ਉਹਦੀਆਂ ਤਾਰਾਂ ਵੀ ਜੁੜੀਆਂ। ਖੇਪਾਂ ਵੱਡੀਆਂ ਉਹਦੀਆਂ ਹੀ ਇੱਥੇ ਆ। ਇੱਥੇ ਤੇ ਕੱਲ ਮੇਰੇ ਖਿਆਲ ਦੇ ਨਾਲ ਮਲਾਠੀ ਆ ਰਹੀ ਸੀਗੀ ਸ਼ਾਇਦ ਅਫਗਾਨਿਸਤਾਨ ਚੋਂ, ਤੇ ਉਹਦੇ ਵਿੱਚੋਂ ਵੀ ਹੈਰੋਇਨ ਨਿਕਲੀ ਆ। ਇਹਨਾਂ ਨੇ ਸਕੈਨਰ ਦੇ ਨਾਲ ਫੜ ਲਈ ਆ। ਪਰ ਇਹ ਜਿਹੜੀ ਇਧਰੋਂ ਆਉਂਦੀ ਪਈ ਵਾਇਆ ਕਾਂਡਲਾ ਜਾਂ ਇਧਰੋਂ ਹੋਰ ਬੰਦਰਗਾਹਾਂ ਦੇ ਜ਼ਰੀਏ ਐਂਟਰ ਹੁੰਦੀ ਹੈ, ਤਾਂ ਉਹ ਬਹੁਤ ਵੱਡੀਆਂ ਖੇਪਾਂ ਨੇ, ਬਹੁਤ ਵੱਡੀਆਂ ਖੇਪਾਂ। ਜਿਹੜੀ ਖੇਪ ਐਂਟਰ ਹੋ ਗਈ, ਲੰਘ ਗਈ, ਤਾਂ ਫਿਰ ਉਹਦਾ ਬੰਨਾ ਕੀ, ਉਹ ਤਾਂ ਗਾਂ ਲੋਕਾਂ ਦੀਆਂ ਰਗਾਂ 'ਚ ਚਲੇ ਜਾਂਦੀ ਹੈ। ਜੇ ਫੜੀ ਗਈ, ਹੁਣ ਕਿੰਨੀ ਫੜੀ ਜਾਂਦੀ ਆ, ਕਿੰਨੀ ਨਿਕਲ ਜਾਂਦੀ ਹੈ, ਤੇ ਕੋਈ ਪੁਲਿਸ ਵਾਲਾ ਹੀ ਦੱਸ ਸਕਦਾ। ਜੀ। ਪਰ ਇੱਕ ਅੰਦਾਜ਼ਾ ਆ ਕਿ ਕਈ ਗੁਣਾ ਨਿਕਲ ਜਾਂਦਾ ਬਾਜ਼ਾਰ 'ਚ ਨਸ਼ਾ। ਫਰਜ਼ ਕਰੋ ਇੱਕ ਕੇਸ ਜਿਹੜਾ ਉਹਦੇ ਵਿੱਚ ਰਿਕਵਰੀ ਹੋਈ ਹੈ, ਤਾਂ 3-4 ਇਸ ਤਰ੍ਹਾਂ ਦੀਆਂ ਮਤਲਬ ਕਿ ਖੇਪਾਂ ਹੋਣਗੀਆਂ ਜਿਹੜੀਆਂ ਨਿਕਲ ਗਈਆਂ। ਹੂੰ। ਤਾਂ ਇਹ ਸਾਰਾ ਹੁਣ ਜਿਹੜਾ ਤਾਣਾ ਬਾਣਾ ਆ, ਉਹ ਇਸ ਤਰ੍ਹਾਂ ਬੁਣਿਆ ਜਾਂਦਾ। ਬਾਹਰ ਬੈਠੇ ਕੁਝ ਬੰਦੇ ਹੈਗੇ ਨੇ ਸਾਡੇ ਪੰਜਾਬੀ, ਪੰਜਾਬੀਆਂ ਦਾ ਦੁਸ਼ਮਣ ਵਾਲਾ ਖੇਡ ਬਣਿਆ ਪਿਆ, ਕਿ ਉਹ ਸਾਰੀ ਸੈਟਿੰਗ ਕਰਦੇ ਨੇ। ਤਾਂ ਫਿਰ ਉਸ ਤੋਂ ਬਾਅਦ ਕਿਸ਼ਤੀਆਂ ਰਾਹੀਂ ਜਾਂ ਸ਼ਿਪਾਂ ਰਾਹੀਂ ਜਿਸ ਤਰੀਕੇ ਨਾਲ ਵੀ ਆਉਂਦੀ ਹੈ, ਤਾਂ ਲਿਆਂਦੀ ਜਾਂਦੀ ਹੈ। ਜਿਵੇਂ ਫਰਜ਼ ਕਰੋ ਮਾਮਲਾ ਜਿਹੜਾ ਜਿਪਸਮ ਦੇ ਨਾਲ ਜੁੜਿਆ ਹੈ। ਹੁਣ ਜਿਹੜਾ ਜਿਪਸਮ ਵਾਲਾ ਮਸਲਾ ਹੈ, ਅੱਗੇ ਵੀ ਇੱਕ ਜਿਹੜੀ ਖੇਪ ਆਈ ਸੀ, ਉਹ ਜਿਪਸਮ ਦੇ ਵਿੱਚੋਂ ਹੀ ਮੰਗਾਈ ਗਈ ਸੀਗੀ, ਤੇ ਉਹ ਵੀ ਬੰਦਾ ਮਾਝੇ ਚੋਂ ਚੁੱਕਿਆ ਗਿਆ ਸੀਗਾ। ਹੂੰ। ਯਾਦ ਹੋਏਗਾ, ਇੱਕ ਧਾਰਮਿਕ ਹਸਤੀ ਦਾ ਵੀ ਵਾਰ-ਵਾਰ ਜ਼ਿਕਰ ਆਇਆ ਸੀਗਾ, ਵਿਵਾਦਾਂ 'ਚ ਰਹਿਣ ਵਾਲੀ ਹਸਤੀ ਪਟਿਆਲੇ ਜ਼ਿਲ੍ਹੇ ਚੋਂ, ਜੀ। ਕਿ ਇਹ ਬੰਦਾ ਉਹਨਾਂ ਦੇ ਘਰਾਂ ਹੀ ਠਹਿਰਦਾ ਹੈ। ਸਫਾਈ ਵੀ ਦੇਣੀ ਪਈ ਸੀ ਉਸ ਬਾਬੇ ਨੂੰ। ਤਾਂ ਕਹਿਣ ਦਾ ਮਤਲਬ ਇਹ ਹੈ ਕਿ ਉਹ ਜਿਪਸਮ ਦੇ ਵਿੱਚ ਹੀ ਇਹ ਆਈ ਹੈ। ਹੁਣ ਠੀਕ ਹੈ। ਵਪਾਰ ਤੇ ਚੱਲਦੇ ਹੀ ਨੇ, ਕੌਮਾਂਤਰੀ ਵਪਾਰ ਥੋੜੀ ਰੁਕਦੇ ਆ। ਇਹ ਜਿਪਸਮ ਦੇ ਵਿੱਚ ਹੀ ਆਈ ਹੈ। ਯਾਨੀ ਕਿ ਜਿਪਸਮ ਕੀ ਹੁੰਦਾ ਕਿ ਖੇਤੀਬਾੜੀ ਦੇ ਨਾਲ ਹੀ ਜੁੜਿਆ ਪ੍ਰੋਡਕਟ ਆ, ਖੇਤੀ 'ਚ ਪਾਉਣ ਵਾਲਾ, ਜ਼ਮੀਨ ਤੇ ਪਾਉਣ ਵਾਲਾ। ਤਾਂ ਹੁਣ ਉਹ ਜਿਪਸਮ ਦੇ ਵਿੱਚ ਫੇਰ ਦੁਬਾਰਾ ਆਈ ਹੈ, ਤੇ ਦੁਬਾਰਾ ਫੇਰ ਪੰਜਾਬ ਦੇ ਨਾਲ ਹੀ ਜੁੜਿਆ ਮਸਲਾ ਹੈ। ਹੁਣ ਇਹ ਵੇਖਣਾ ਹੋਏਗਾ ਕਿ ਅੱਗੋਂ ਕਿਹੜਾ ਨਿਕਲਦਾ ਹੈ। ਪਰ ਇਹ ਸਾਫ਼ ਹੈ ਕਿ ਨਾ ਸਿਰਫ ਸਿੰਥੈਟਿਕ ਡਰੱਗ ਇਕੱਲੇ ਇੱਥੇ ਬਣ ਰਹੇ ਆ, ਆਸਿਓ ਪਾਸਿਓਂ ਵੀ ਆ ਰਹੇ ਆ। ਇਹਦਾ ਮਤਲਬ ਹੈ ਕਿ ਠੀਕ ਹੈ, ਸਰਕਾਰ ਬਦਲੀ ਹੈ, ਠੀਕ ਆ ਕਿ ਇੱਕ ਡਰਾਵਾ ਜਿਹਾ ਜ਼ਰੂਰ ਉਹਨਾਂ ਨੇ ਦਿੱਤਾ, ਪਰ ਇੱਥੇ ਨਾ ਤੇ ਓਵਰਡੋਜ਼ ਦੇ ਨਾਲ ਜਿਹੜੀਆਂ ਮੌਤਾਂ ਹੁੰਦੀਆਂ, ਨਾ ਤੇ ਉਹ ਰੁਕ ਪਾ ਰਹੀਆਂ। ਨਾ ਇਹਦਾ ਮਤਲਬ ਇਹ ਹੈ ਕਿ ਜਿਹੜੇ ਵਪਾਰੀ ਇਸ ਤਰ੍ਹਾਂ ਦਾ ਗੰਦਾ ਵਪਾਰ ਕਰਦੇ ਨੇ, ਨਾ ਹੀ ਉਹ ਰੁਕ ਰਿਹਾ ਹੈ। ਸੋ ਸਭ ਤੋਂ ਵੱਡੀ ਗੱਲ ਹੈ ਕਿ ਡੀਆਰਆਈ ਠੀਕ ਹੈ ਐਕਟਿਵ ਆ, ਕੁਝ ਜੀ। ਮਾਮਲਿਆਂ 'ਚ ਸਫਲਤਾ ਹਾਸਲ ਕਰਦੀ ਹੈ, ਪਰ ਜਿਹੜਾ ਨੈਕਸਸ ਆ, ਇਹਨੂੰ ਤੋੜਨ ਵਾਸਤੇ ਜਾਂ ਇਹ ਜਿਹੜੀ ਵੱਡੀ ਸਪਲਾਈ ਲਾਈਨ ਆ, ਇਹਨੂੰ ਹਿੱਟ ਕਰਨ ਵਾਸਤੇ ਇੱਕ ਕੋਆਰਡੀਨੇਸ਼ਨ ਦੀ ਜ਼ਰੂਰਤ ਹੁੰਦੀ ਹੈ। ਕਿਉਂਕਿ ਲਾਅ ਐਂਡ ਆਰਡਰ ਅਲੱਗ-ਅਲੱਗ ਸਟੇਟ ਦਾ ਅਲੱਗ-ਅਲੱਗ ਥਾਂ ਤੇ ਕਹਿ ਲਓ ਕਿ ਅਧਿਕਾਰ ਖੇਤਰ ਦਾ ਮਸਲਾ ਹੋ ਜਾਂਦਾ ਹੈ। ਪੰਜਾਬ ਦਾ ਆਪਣਾ, ਹਰਿਆਣੇ ਦਾ ਆਪਣਾ, ਦਿੱਲੀ ਦਾ ਆਪਣਾ, ਰਾਜਸਥਾਨ ਦਾ ਆਪਣਾ, ਤੇ ਗਾਂ ਗੁਜਰਾਤ ਦਾ ਆਪਣਾ। ਤਾਂ ਕਿੰਨੀਆਂ ਸਟੇਟਾਂ ਇਨਵੋਲਵ ਹੋ ਗਈਆਂ ਇਹਦੇ ਵਿੱਚ। ਤਾਂ ਇਸ ਕਰਕੇ ਮੈਂ ਹਮੇਸ਼ਾ ਕਹਿੰਦਾ ਹਾਂ ਕਿ ਜਿੰਨੀ ਮਰਜ਼ੀ ਮਗਜ਼ਮਾਰੀ ਕਰੀ ਜਾਓ, ਜਦ ਤੱਕ ਕੌਮੀ ਪੱਧਰ ਤੇ ਕੋਈ ਪਾਲਿਸੀ ਨਹੀਂ ਬਣਦੀ, ਇਹ ਫੇਲ ਹੀ ਫੇਲ ਸਿਸਟਮ। ਜੋ ਮਰਜ਼ੀ ਕਰ ਲਓ, ਕਿਉਂ? ਕਿਉਂਕਿ ਲਾਅ ਐਂਡ ਆਰਡਰ ਹਰੇਕ ਸਟੇਟ ਦਾ ਆਪਣਾ ਹੈ, ਹੂੰ। ਉਹਦੇ ਆਪਣੇ ਅਧਿਕਾਰ ਖੇਤਰ ਦਾ ਮਸਲਾ ਹੈ। ਤਾਂ ਜਦ ਤੱਕ ਇੱਕ ਕੋਆਰਡੀਨੇਸ਼ਨ ਨਹੀਂ ਬਣੇਗਾ, ਤਾਂ ਉਦੋਂ ਤੱਕ ਇਹ ਠੀਕ ਹੈ, ਕਹਿ ਲਓ ਕਿ ਵਕਤ ਦਰ ਵਕਤ ਸਫਲਤਾ ਤੇ ਮਿਲ ਜਾਏਗੀ ਤੁਹਾਨੂੰ, ਕਿਤੇ ਨਾ ਕਿਤੇ ਗਾਏ ਬਗਾਏ ਤੁਹਾਨੂੰ ਸਫਲਤਾ ਮਿਲ ਜਾਏਗੀ। ਪਰ ਜੇ ਪੂਰਨ ਤੌਰ ਤੇ ਆਪਾਂ ਕਿਸੇ ਚੀਜ਼ ਨੂੰ ਕਹਿ ਲਓ ਕਿ ਨੁਕਸਾਨ ਪਹੁੰਚਾਉਣਾ ਹੈ, ਤਾਂ ਉਹਦੇ ਵਾਸਤੇ ਤਾਂ ਇਹੋ ਜਿਹੀਆਂ ਚੀਜ਼ਾਂ ਕਰਨੀਆਂ ਹੀ ਪੈਣੀਆਂ। ਜੀ। ਮਿੰਟੂ ਜੀ, ਅਗਲੀ ਗੱਲ ਕਰੀਏ ਡੇਰਾ ਸਿਰਸਾ ਮੁਖੀ ਦੀ। ਪੰਜਾਬ ਪੁਲਿਸ ਤੋਂ ਬਚਣ ਵਾਸਤੇ ਫੇਰ ਅਦਾਲਤ 'ਚ ਚਲਾ ਗਿਆ ਰਾਮ ਰਹੀਮ। ਦੇਖੋ, ਇਹਦਾ ਇਹਨਾਂ ਨੇ ਪ੍ਰੋਡਕਸ਼ਨ ਵਾਰੰਟ ਹਾਸਲ ਕੀਤਾ ਸੀਗਾ, ਤਾਂ ਪ੍ਰੋਡਕਸ਼ਨ ਵਾਰੰਟ ਨੂੰ ਫੇਰ ਚੈਲੰਜ ਕੀਤਾ ਗਿਆ, ਕਿਉਂਕਿ ਉਹ ਕੈਦੀ ਹੁਣ ਹਾਈ ਕੋਰਟ ਦਾ ਹੈ, ਹਾਈ ਜੀ। ਕੋਰਟ ਦੇ ਵਿੱਚ ਜਾਏਗਾ। ਹੂੰ।
ਉਹਦੀਆਂ ਅਪੀਲਾਂ ਜਿਹੜੀਆਂ ਹਾਈ ਕੋਰਟ ਦੇ ਵਿੱਚ ਚੱਲ ਰਹੀਆਂ ਨੇ। ਤਾਂ ਹਾਈ ਕੋਰਟ ਦੇ ਵਿੱਚ ਫੇਰ ਗੁਹਾਰ ਲਾਈ ਗਈ ਆ ਕਿ ਵੇਖੋ ਜੀ, ਗੱਲ ਇਹ ਆ ਕਿ ਪੰਜਾਬ ਦੇ ਵਿੱਚ ਨਾ ਭੇਜਿਆ ਜਾਵੇ ਮੈਨੂੰ, ਬਲਕਿ ਆ ਜਿਹੜੀ ਚੱਲਦੀ ਅੱਜ ਕੱਲ ਵਰਚੁਅਲ ਕਰਾ ਦਿੰਦੇ ਨੇ ਪੇਸ਼ੀ, ਹੁਣ ਵਰਚੁਅਲ ਪੇਸ਼ੀ ਨੂੰ ਪਤਾ ਨਹੀਂ ਕੀ ਕਹਿੰਦੇ ਨੇ, ਜੀ। ਪਰ ਉਹ ਲਾ ਕੇ ਕੈਮਰੇ ਵਗੈਰਾ ਉੱਥੋਂ ਹੀ ਪੇਸ਼ ਕਰਾ ਦਿੰਦੇ ਆ ਜੇਲ੍ਹ ਦੇ ਵਿੱਚ। ਉਹ ਚੱਲਦਾ ਸਾਰਾ ਕੁਛ, ਬੜੀਆਂ ਅਦਾਲਤਾਂ ਹੈਗੀਆਂ ਨੇ ਇਸ ਤਰ੍ਹਾਂ ਦੀਆਂ ਜਿਹੜੀਆਂ ਇਸ ਤਰ੍ਹਾਂ ਦੀਆਂ ਪੇਸ਼ੀਆਂ ਨੂੰ ਲੈਂਦੀਆਂ, ਉਹ ਸਿਸਟਮ ਲੱਗੇ ਹੋਏ ਨੇ। ਤਾਂ ਹੁਣ ਇਹਨਾਂ ਦਾ ਕਹਿਣਾ ਇਹ ਆ ਕਿ ਬਾਈ ਜੇ ਪੇਸ਼ੀ ਭੁਗਤਾਉਣੀ ਆ ਤੁਸੀਂ ਤਾਂ ਸਾਡੀ ਇੱਥੋਂ ਪੇਸ਼ੀ ਭੁਗਤਾ ਲਓ। ਜੀ। ਪਰ ਮਸਲਾ ਇਹ ਆ ਕਿ ਸ਼ਾਇਦ ਉਹਨਾਂ ਨੂੰ ਡਰ ਹੋਏਗਾ, ਜਿਹੜੇ ਇਹਨਾਂ ਦੀ ਲੀਗਲ ਟੀਮ ਵਾਲੇ ਆ, ਕਿ ਜੇ ਇੱਕ ਵਾਰੀ ਇਹ ਚਲੇ ਗਿਆ ਡੇਰਾ ਮੁਖੀ, ਹੋ ਸਕਦਾ ਕਿ ਕੁਝ ਹੋਰ ਵੀ ਪੰਜਾਬ ਪੁਲਿਸ ਕਰ ਦੇ, ਕਿ ਮਸਲਾ ਕੁਝ ਇਸ ਕਿਸਮ ਦਾ ਆ ਕਿ ਇਹਦੇ ਵਿੱਚ ਅੱਗੇ ਜਾ ਕੇ ਕੁਝ ਵੀ ਹੋ ਸਕਦਾ। ਸੋ ਇੱਕ ਤਰ੍ਹਾਂ ਨਾਲ ਕਹਿ ਲਓ ਕਿ ਕਾਨੂੰਨ ਦੀ ਲੁਕਾ ਛਿਪੀ ਚੱਲਦੀ ਪਈ, ਲੁਕਣ ਮਚਾਈ ਜਿਸ ਤਰ੍ਹਾਂ ਖੇਡਦੇ ਹੁੰਦੇ ਬਚਪਨ ਦੇ ਵਿੱਚ ਬੱਚੇ, ਤਾਂ ਇਹ ਲੁਕਣ ਵਿੱਚ ਹੀ ਹੈ। ਇੱਥੋਂ ਪੰਜਾਬ ਪੁਲਿਸ ਕਹਿ ਲਓ ਕਿ ਕੋਸ਼ਿਸ਼ ਕਰਦੀ ਹੈ ਕਿ ਹਾਂ ਭਾਈ ਅਸੀਂ ਕਿਸੇ ਤਰੀਕੇ ਨਾਲ ਹਿਰਾਸਤ ਲੈ ਲਈਏ। ਤਾਂ ਹਿਰਾਸਤ ਦਾ ਮਤਲਬ ਕੀ ਹੁੰਦਾ ਕਿ ਉੱਥੇ ਫਿਰ ਪੁੱਛਗਿੱਛ ਜਿਹੜੀ ਹੈ ਵੱਖੋ ਵੱਖਰੇ ਤਰੀਕਿਆਂ ਨਾਲ ਹੋਏਗੀ। ਹੁਣ ਜਦੋਂ ਕੋਈ ਬੰਦਾ ਸਰੀਰਕ ਤੌਰ ਤੇ ਹੀ ਨਹੀਂ ਹੈਗਾ ਤੁਹਾਡੇ ਕੋਲ, ਤਾਂ ਕੀ ਪੁੱਛਗਿੱਛ ਹੋਏਗੀ? ਹਾਲਾਂਕਿ ਅੱਗੇ ਵੀ ਇਹਨਾਂ ਨੇ ਹਾਸਲ ਕੀਤਾ ਸੀਗਾ ਇਸ ਤਰ੍ਹਾਂ ਦਾ ਰਾਹਤ ਵਾਲਾ ਕੰਮ, ਤਾਂ ਉਦੋਂ ਕੀ ਹੋਇਆ ਸੀਗਾ ਕਿ ਐਸਆਈਟੀ ਨੂੰ ਜੇਲ੍ਹ 'ਚ ਜਾਣਾ ਪਿਆ ਸੀ। ਤਾਂ ਜੇਲ੍ਹ ਦੇ ਵਿੱਚ ਵੀ ਕੀ ਆ, ਸੀਮਤ ਸਮਾਂ ਤੁਹਾਡੇ ਕੋਲ, ਤੁਸੀਂ ਕੋਈ ਦਬਾਅ ਨਹੀਂ ਪਾ ਸਕਦੇ, ਨਾ ਮੈਂਟਲੀ ਨਾ ਫਿਜ਼ੀਕਲੀ। ਕਿਉਂ? ਕਿਉਂਕਿ ਜੇਲ੍ਹ ਦਾ ਇੱਕ ਕਾਇਦਾ ਹੈ। तो इस करके हिरासत की एक लड़ाई हो रही है, और वो लड़ाई जी है कानूनी चौखटे च ही दोनों धिरां वालों लड़ी जा रही है।